ਵਿਊਅਰਸ ਬ੍ਰੇਕਫਾਸਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਸਾਡੇ ਪੰਜਾਬ ਦੇ ਜਿਹੜੇ ਦੋ ਇੰਪੋਰਟੈਂਟ ਇਸ਼ੂਜ਼ ਇਸ ਵਕਤ ਚੱਲ ਰਹੇ ਆ। ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਦਾ ਘਾਣ 1984 ਤੋਂ ਲੈ ਕੇ ਜਿਹੜਾ ਕੀਤਾ ਗਿਆ ਅਤੇ ਲਗਾਤਾਰਤਾ ਦੇ ਨਾਲ ਕੀਤਾ ਜਾ ਰਿਹਾ ਹੈ। ਅੱਜ ਦੀ ਡੇਟ ਦੇ ਵਿੱਚ ਮਤਲਬ ਉਹ ਸਿੱਖ ਸਿਆਸੀ ਕੈਦੀਆਂ ਦਾ ਇਸ਼ੂ ਸੀ ਅਤੇ ਇਹਨਾਂ ਨੇ ਨਵੇਂ ਜਿਹੜੇ ਸਿਆਸੀ ਕੈਦੀ ਬਣਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੇ, ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਸਿੰਘ ਹੈਗੇ ਆ। ਹੁਣ ਉਹਨਾਂ 'ਚੋਂ ਦੋ ਦੀ ਜਿਹੜੀ ਹਾਲਤ ਹੈਗੀ ਹੈ, ਬੀਤੀ ਕੱਲ੍ਹ ਤੱਕ ਖਬਰਾਂ ਆਈਆਂ ਕਿ ਉਹਨਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਹਨਾਂ ਨੂੰ ਹੌਸਪੀਟਲਾਈਜ਼ ਕੀਤਾ ਗਿਆ। ਅੱਜ ਦੀਆਂ ਖਬਰਾਂ ਇਹ ਵੀ ਦੱਸਦੀਆਂ ਨੇ ਕਿ ਪਪਲਪ੍ਰੀਤ ਸਿੰਘ ਵੀ ਜਿਹੜੀ ਹੈਗੀ ਆ, ਉਹਨਾਂ ਦੀ ਵੀ ਜਿਹੜੀ ਸਿਹਤ ਹੈ ਉਹ ਇਸ ਵਕਤ ਠੀਕ ਨਹੀਂ ਹੈਗੀ, ਉਹ ਵੀ ਉਹਨਾਂ ਦੀ ਸਿਹਤ ਵੀ ਢਿੱਲੀ ਹੋਈ ਹੈ। ਅਤੇ ਓਵਰਆਲ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਦੇਖ ਰਹੇ ਹਾਂ, ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਮੋਰਚਾ ਲੱਗਾ ਹੋਇਆ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਜਾਂ ਬਾਕੀ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਆ, ਸੋ ਉਹ ਇੱਕ ਸੈਂਟਰ ਪੁਆਇੰਟ ਬਣਿਆ ਇਸ ਵਕਤ। ਦੇ ਨਾਲ ਹੀ ਨਾਲ ਅਕਾਲ ਤਖਤ ਦੇ ਜਿਹੜੇ ਜਥੇਦਾਰ ਹੈਗੇ ਆ ਗਿਆਨੀ ਰਘਬੀਰ ਸਿੰਘ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੇ ਅੱਜ ਇੱਕ ਜਿਹੜੀ ਕਮੇਟੀ ਹੈ ਉਹਦਾ ਗਠਨ ਕੀਤਾ ਦੇਖਣ ਦੇ ਲਈ ਕਿ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਅਤੇ ਨਾਲ ਹੀ ਨਾਲ ਹੋਰ ਜਿਹੜੇ ਲੀਗਲ ਫਰੇਮਵਰਕ ਦੇ ਥੱਲੇ ਕੀ ਹੋਰ ਲੀਗਲ ਆਪਸ਼ਨਸ ਹੈਗੀਆਂ ਨੇ ਕਿ ਡਿਬਰੂਗੜ੍ਹ 'ਚ ਜਿਹੜੇ ਸਿੰਘ ਹੈਗੇ ਆ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਜਾ ਸਕੇ ਜਾਂ ਉਹਨਾਂ ਦੀ ਜਿਹੜੀ ਰਿਹਾਈ ਹੈ ਲੀਗਲ ਆਪਸ਼ਨਸ ਐਕਸਪਲੋਰ ਕੀਤੀਆਂ ਜਾਣ। ਸੋ ਇੱਕ ਤਾਂ ਇਹ ਪਾਰਟ ਹੈ ਜਿਹੜਾ ਮੈਂ ਥੋੜ੍ਹਾ ਜਿਹਾ ਅਪਡੇਟ ਵੀ ਚਾਹੂੰਗਾ ਇਹਦੇ 'ਤੇ, ਅਤੇ ਨਾਲ ਹੀ ਨਾਲ ਇਸ ਵਕਤ ਚੱਲ ਕੀ ਰਿਹਾ ਆ, ਲੀਗਲ ਆਪਸ਼ਨਸ ਹੋਰ ਬਣਦੀਆਂ ਕੀ ਨੇ। ਅਤੇ ਦੂਜੇ ਪਾਸੇ ਜਦੋਂ ਅਸੀਂ ਕਿਸਾਨ ਸੰਘਰਸ਼ ਦਾ ਦੇਖਦੇ ਹਾਂ, ਉਹਦਾ ਵੀ ਮਤਲਬ ਸਰਕਾਰ ਵੱਲੋਂ ਜਿਸ ਕਿਸਮ ਦੀ ਥ੍ਰੈਸ਼ਿੰਗ ਕੀਤੀ ਗਈ ਹੈ, ਜਿਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਗਿਆ ਆ, ਉਹ ਵੀ ਮਤਲਬ ਬਿਲਕੁਲ ਦਰਕਿਨਾਰ ਕਰ ਦਿੱਤਾ ਗਿਆ ਆ। ਕਿਸਾਨ ਸੰਘਰਸ਼ ਹਾਲਾਂਕਿ 14 ਤਰੀਕ ਦੀ ਮਹਾਪੰਚਾਇਤ ਦਿੱਲੀ ਦੇ ਵਿੱਚ ਕਰਨ ਦੀ ਕਾਲ ਦਿੱਤੀ ਗਈ ਹੈ, ਅਦਰਵਾਈਜ਼ ਜਿਹੜੇ ਪ੍ਰੋਟੈਸਟ ਜਾਂ ਹੋਰ ਪ੍ਰੋਗਰਾਮ ਉਲੀਕੇ ਗਏ ਆ, ਪਰ ਮਤਲਬ ਸਰਕਾਰ ਹਰ ਫਰੰਟ ਦੇ ਉੱਤੇ ਜਿਹੜਾ ਆ ਉਹ ਤੁਹਾਨੂੰ ਜਿਹਨੂੰ ਕਹਿੰਦੇ ਆ ਵੀ ਕੁੱਟ ਵੀ ਰਹੀ ਹੈ ਅਤੇ ਕੁੱਟਣ ਤੋਂ ਬਾਅਦ ਤੁਹਾਨੂੰ ਰੋਣ ਵੀ ਨਹੀਂ ਦਿੰਦੀ ਹੈਗੀ। ਇਸ ਕਿਸਮ ਦੀ ਨੀਤੀ ਜਿਹੜੀ ਆ ਉਹ ਸਰਕਾਰ ਵੱਲੋਂ ਖੇਡੀ ਜਾ ਰਹੀ ਹੈ। ਅਤੇ ਕੁਝ ਪਿਕਚਰਸ ਹਰਿਆਣਾ ਗਵਰਨਮੈਂਟ ਵੱਲੋਂ ਹਾਈ ਕੋਰਟ ਨੂੰ ਦਿੱਤੀਆਂ ਗਈਆਂ ਕਿ ਉਹਨਾਂ ਪਿਕਚਰਸ ਦੇ ਆਧਾਰ ਦੇ ਉੱਤੇ ਅੱਜ ਹਰਿਆਣਾ ਸਰਕਾਰ ਦੀ ਜਿਹੜੀ ਉਹਨੂੰ ਆਧਾਰ ਬਣਾ ਕੇ ਅਦਾਲਤ ਨੇ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨਾਂ ਨੂੰ ਝਾੜ ਪਾਈ ਹੈ ਕਿ ਭਾਈ ਉੱਥੇ ਔਰਤਾਂ ਅਤੇ ਬੱਚੇ ਕੀ ਕਰਦੇ ਆ। ਵੀ ਹੋਰ ਦੱਸੋ, ਜੇ ਹੁਣ ਜ਼ਮੀਨਾਂ 'ਤੇ ਗੱਲ ਆਈ ਹੋਵੇ, ਬੱਚੇ ਅਤੇ ਔਰਤਾਂ ਮਤਲਬ ਜੇ ਪ੍ਰੋਟੈਸਟ ਨਹੀਂ ਕਰਨਗੇ ਤਾਂ ਕਿੱਥੇ ਜਾਣਗੇ। ਮਤਲਬ ਉਹ ਕਿਸਾਨਾਂ ਦਾ ਪੱਖ ਸੁਣਨ ਦੀ ਥਾਂ ਦੇ ਉੱਤੇ ਜਦੋਂ ਅਸੀਂ ਦੇਖ ਰਹੇ ਹਾਂ ਰੈਦਰ ਕਿਸਾਨਾਂ ਨੂੰ ਦੋਸ਼ੀ ਬਣਾ ਕੇ ਜਿਹੜਾ ਪੋਰਟਰੇ ਕੀਤਾ ਜਾ ਰਿਹਾ ਹੈ। ਇਹ ਦੋਵੇਂ ਇਸ਼ੂਜ਼ ਦਾ ਕੀ ਪਾਰਟ ਹੈ? ਅਮਰਵੀਰ ਸਿੰਘ ਜੀ, ਜਿਹੜੀ ਗੱਲ ਬੰਦੀ ਸਿੰਘਾਂ ਦੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਨਜ਼ਰਬੰਦ ਨੇ, ਤਾਂ ਜਿਵੇਂ ਤੁਸੀਂ ਦੱਸ ਹੀ ਦਿੱਤਾ ਉਹ ਵੀ ਸਾਡੇ ਤੱਕ ਮਤਲਬ ਹੁਣ ਦੇਖੋ ਉਹੀ ਜੋ ਜਾਣਕਾਰੀ ਆ ਜੋ ਸਾਹਮਣੇ ਆ ਰਹੀ ਆ ਕਿ ਲਗਾਤਾਰ ਜਿਹੜੇ ਸਿੰਘ ਨੇ ਉਹਨਾਂ ਦੀ ਸਿਹਤ ਢਿੱਲੀ ਹੋ ਰਹੀ ਆ। ਪਪਲਪ੍ਰੀਤ ਸਿੰਘ ਬਾਰੇ ਅੱਜ ਹੁਣ ਜਿਹੜੀ ਆ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਉਹਨਾਂ ਦੀ ਸਿਹਤ ਕਾਫੀ ਢਿੱਲੀ ਹੋਈ ਆ ਅਤੇ ਹਸਪਤਾਲ ਲਿਜਾਣ ਦੀ ਗੱਲ ਕਰ ਰਹੇ ਆ, ਪਰ ਉਹ ਡਿਨਾਈ ਕਰ ਰਹੇ ਆ ਕਿ ਜਿਹੜਾ ਉਹ ਪ੍ਰੋਟੈਸਟ ਹੀ ਕਰਨਗੇ ਅਤੇ ਉਹ ਹਸਪਤਾਲ ਜਾਂ ਕਿਸੇ ਤਰ੍ਹਾਂ ਦਾ ਟਰੀਟਮੈਂਟ ਨਹੀਂ ਲੈਣਗੇ। ਤਾਂ ਇਸ ਤੋਂ ਇਲਾਵਾ ਕੁਲਵੰਤ ਸਿੰਘ ਰਾਊਕੇ ਹੋਰਾਂ ਦਾ ਵੀ ਜਿਹੜਾ ਆ ਅਤੇ ਗੁਰਮੀਤ ਸਿੰਘ ਬੁੱਕਣਾ ਹੋਰਾਂ ਦਾ ਵੀ। ਸੁਖਵਿੰਦਰ ਸਿੰਘ ਜੀ, ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ ਹੈਗੀ। ਉਹਦੀ ਮਨਸ਼ਾ ਸਿਰਫ ਉਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਕਰਨਾ ਨਹੀਂ ਸੀ। ਉਹਦੀ ਮਨਸ਼ਾ ਸੀ ਜਿਹੜੀ ਉਹ ਵਾਰਸ ਪੰਜਾਬ ਦੇ ਜਥੇਬੰਦੀ ਜਿਵੇਂ ਅੰਮ੍ਰਿਤਪਾਲ ਸਿੰਘ ਹੋਰੀ ਸੀ, ਉਹਨਾਂ ਨੂੰ ਲੰਮੇ ਸਮੇਂ ਦੇ ਲਈ ਜੇਲ੍ਹ ਦੇ ਵਿੱਚ ਨਜ਼ਰਬੰਦ ਕਰਨਾ ਸੀ। ਅਤੇ ਦੂਜਾ ਫਿਰ ਜਿਵੇਂ ਮਤਲਬ ਉਹਨਾਂ ਨੇ ਪੰਜਾਬ ਤੋਂ ਦੂਰ ਜੇਲ੍ਹ ਦੇ ਵਿੱਚ ਰੱਖਿਆ, ਤਾਂ ਅਸੀਂ ਇਹ ਗੱਲ ਨੂੰ ਹੁਣ ਸਮਝ ਸਕਦੇ ਹਾਂ ਕਿ ਹਾਲਾਂਕਿ ਕਈ ਵਾਰ ਇਹ ਗੱਲ ਹੁੰਦੀ ਹੈ ਕਿ ਜਿਹੜੀ ਪੰਜਾਬ ਸਰਕਾਰ ਆ ਕਿ ਉਹ ਇਹਦੇ ਪਿੱਛੇ ਇਹਦੇ ਲਈ ਜ਼ਿੰਮੇਵਾਰ ਆ, ਪਰ ਮੈਨੂੰ ਜਿੰਨਾ ਕੁ ਮੈਂ ਸਮਝ ਰੱਖਦਾ, ਮੈਨੂੰ ਲੱਗਦਾ ਕਿ ਇਹ ਕੇਂਦਰ ਦਾ ਹੀ ਫੈਸਲਾ ਆ ਕਿ ਇਸ ਤਰ੍ਹਾਂ ਸਿੰਘਾਂ ਨੂੰ ਡਿਬਰੂਗੜ੍ਹ ਰੱਖਣਾ ਅਤੇ NSA ਲਾਉਣਾ। ਮਤਲਬ ਇਹਦੇ 'ਚ ਡਾਇਰੈਕਟਲੀ ਪੰਜਾਬ ਸਰਕਾਰ ਤੋਂ ਵੱਧ ਜਿਹੜੀ ਸੇ ਆ ਉਹ ਭਾਰਤ ਦੀ ਕੇਂਦਰ ਸਰਕਾਰ ਦਾ ਇਹ ਫੈਸਲਾ, ਅਤੇ ਜਿਹਦੇ ਨਾਲ ਉਹ ਹੁਣ ਮਤਲਬ ਲਗਾਤਾਰ ਉੱਥੇ ਸਿੰਘਾਂ ਨੂੰ ਰੱਖ ਰਹੇ ਆ। ਅਤੇ ਹਾਲਾਂਕਿ ਪੰਜਾਬ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਿੱਖਾਂ ਦੇ ਵਿੱਚ ਕਾਫੀ ਜ਼ਿਆਦਾ ਹੁਣ ਗੁੱਸਾ ਵੀ ਪੈਦਾ ਹੋ ਰਿਹਾ, ਅਤੇ ਪੋਲੀਟੀਕਲੀ ਵੀ ਦੇਖਣਾ ਹੋਵੇ ਤਾਂ ਅਕਾਲ ਤਖਤ ਸਾਹਿਬ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਉਹਨਾਂ ਨੇ ਜਨਰਲ ਸਕੱਤਰ ਅਤੇ ਹੋਰ ਜਿਹੜੇ ਅਹੁਦੇਦਾਰ ਨੇ ਸ਼੍ਰੋਮਣੀ ਕਮੇਟੀ ਦੇ, ਅਤੇ ਸੁਖਪ੍ਰੀਤ ਸਿੰਘ ਉਦੋਕੇ ਹੋ ਗਏ, ਤਾਂ ਹੋਰ ਸਿੱਖ ਜਿਹੜੇ ਆਗੂ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਆ ਇਸ ਸਾਰੇ ਮਾਮਲੇ ਦੇ ਵਿੱਚ ਅੱਗੇ ਫੈਸਲੇ ਕਰਨ ਦੇ ਲਈ ਜਾਂ ਨੀਤੀ ਬਣਾਉਣ ਦੇ ਲਈ।
ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਅਸੀਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੱਜ ਮੈਂ ਦੇਖ ਰਿਹਾ ਸੀ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਆ ਉਹਨਾਂ ਨੇ ਵੀਡੀਓ ਸੰਦੇਹਾ ਪਾ ਕੇ ਜਿਹੜਾ ਆ ਇਹ ਗੱਲ ਦੀ ਮੰਗ ਕੀਤੀ ਆ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਜਿਹੜੇ ਬੰਦੀ ਸਿੰਘ ਨੇ। ਤੇ ਨਾਲ ਹੀ ਮਨਪ੍ਰੀਤ ਸਿੰਘ ਯਾਲੀ ਨੇ ਜਿਵੇਂ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਤਾਂ ਪੋਲੀਟੀਕਲ ਤੌਰ ਤੇ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਹੁਣ ਇਸ ਮੁੱਦੇ ਨੂੰ ਚੁੱਕ ਰਹੀ ਆ। ਤੇ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਉਹ ਬੋਲੇ ਆ ਵੀ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਰਿਜ਼ੈਂਟਮੈਂਟ ਹੈਗੀ ਆ, ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਮੋਰਚੇ 'ਚ ਪਹੁੰਚ ਰਹੇ ਆ, ਪਰ ਫਿਰ ਵੀ ਸਰਕਾਰ ਦੇਖਣ 'ਚ ਆ ਰਿਹਾ ਕਿ ਕੋਈ ਵੀ ਪਰਵਾਹ ਨਹੀਂ ਕਰ ਰਹੀ ਆ ਹਜੇ ਤੱਕ। ਤਾਂ ਇਹਦੇ ਪਿੱਛੇ ਮਤਲਬ ਕਈ ਗੱਲਾਂ ਹੁੰਦੀਆਂ ਵੀ ਤੁਹਾਡੀ ਸਮਝ ਤੋਂ ਬਾਹਰ ਹੁੰਦੀਆਂ ਤੇ ਮੈਂ ਹੁਣ ਐਵੇਂ ਕੋਈ ਕਮੈਂਟ ਕਰਾਂ, ਪਰ ਮੈਨੂੰ ਇਹ ਗੱਲ ਸਾਨੂੰ ਕਿਸੇ ਨੂੰ ਵੀ ਸਮਝ ਨਹੀਂ ਲੱਗ ਰਹੀ ਕਿ ਇਸ ਮਾਮਲੇ 'ਚ ਕੀਤਾ ਕੀ ਜਾਵੇ। ਹਾਲਾਂਕਿ ਅੱਜ ਕੁਛ ਹੁਣ ਸਿੰਘਾਂ ਦੇ ਵੱਲੋਂ ਜਿਵੇਂ ਗੁਰਪ੍ਰੀਤ ਸਿੰਘ ਸਹੋਤਾ ਨੇ ਇੱਕ ਪੋਸਟ ਸਾਡੇ ਕੈਨੇਡਾ ਤੋਂ ਹੀ ਜਰਨਲਿਸਟ ਨੇ ਤੇ ਉਹਨਾਂ ਨੇ ਇੱਕ ਪੋਸਟ ਪਾਈ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਚਾਹੀਦਾ ਹੈ ਕਿ ਸਰਕਾਰ ਤਾਂ ਮਤਲਬ ਚਾਹੁੰਦੀ ਨਹੀਂ, ਸਰਕਾਰ ਨੇ ਤਾਂ ਤੁਸੀਂ ਦੇਖੋ ਕਿ ਸਾਡੇ ਬੰਦੀ ਸਿੰਘ 90s ਦਾ ਜਿਹੜਾ ਸਾਡੀ ਮੂਵਮੈਂਟ ਸੀ ਸਾਰੀ ਉਦੋਂ ਦੇ 30 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ ਜੀ, ਮਤਲਬ ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਸਕੀਆਂ ਮਤਲਬ ਅੱਜ ਤੱਕ, ਤੇ ਸਰਕਾਰ ਨੇ ਉਹ ਨਹੀਂ ਛੱਡੇ। ਤਾਂ ਇਹ ਤਾਂ ਮਤਲਬ ਜਿਹੜੇ ਸਿੰਘ ਨੇ ਸਾਡੇ ਤਾਂ ਇਹਦੇ ਬਾਰੇ ਕਾਫੀ ਲੋਕ ਕਹਿ ਰਹੇ ਆ ਕਿ ਸਰਕਾਰ ਜਿਹੜੀ ਆ ਉਹ ਜਦੋਂ ਤੱਕ ਕੋਈ ਵੱਡੀ ਮੂਵਮੈਂਟ ਬਿਲਡ ਨਹੀਂ ਹੁੰਦੀ ਜਾਂ ਕੁਛ ਵੱਡਾ ਨਹੀਂ ਹੁੰਦਾ ਪੰਜਾਬ ਦੇ ਵਿੱਚ ਕੋਈ ਜਿਹੜਾ ਪੋਲੀਟੀਕਲ ਐਕਸ਼ਨ ਇਸ ਤਰ੍ਹਾਂ ਦਾ, ਤਾਂ ਉਦੋਂ ਤੱਕ ਸਰਕਾਰ ਜਿਹੜੀ ਆ ਉਹ ਗੱਲ ਨਹੀਂ ਸੁਣੇਗੀ। ਤਾਂ ਅੱਜ ਗੁਰਪ੍ਰੀਤ ਸਿੰਘ ਸਹੋਤਾ ਨੇ ਗੱਲ ਕਹੀ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਇਹ ਹੁਕਮ ਦੇਣਾ ਚਾਹੀਦਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਦੇ ਉਹ ਜਿਹੜੇ ਜੇਲ੍ਹ 'ਚ ਵੀ ਭੁੱਖ ਹੜਤਾਲ ਰੱਖ ਰਹੇ ਆ ਤੇ ਜਿਹੜੇ ਬਾਹਰ ਉਹਨਾਂ ਦੇ ਪਰਿਵਾਰ ਰੱਖ ਰਹੇ ਆ, ਕਿਉਂਕਿ ਪਰਿਵਾਰਾਂ ਦੀ ਸਿਹਤ ਵੀ ਵਿਗੜ ਰਹੀ ਆ, ਉਹਨਾਂ ਦੀਆਂ ਮਾਤਾਵਾਂ ਦੀ ਅਸੀਂ ਦੇਖਿਆ ਕਿ ਕਿਵੇਂ ਕਾਫੀ ਸਿਹਤ ਢਿੱਲੀ ਹੋਈ ਆ ਪਿਛਲੇ 2-3 ਦਿਨਾਂ ਤੋਂ ਜੀ। ਤਾਂ ਉਹ ਇਹ ਕਹਿ ਰਹੇ ਆ ਕਿ ਹੁਕਮ ਕਰਨ ਕਿ ਉਹ ਭੁੱਖ ਹੜਤਾਲ ਆਪਣੀ ਬੰਦ ਕਰਨ। ਤਾਂ ਇਹ ਗੱਲ ਹੁਣ ਕਾਫੀ ਜ਼ੋਰ ਦੇ ਨਾਲ ਹੋ ਰਹੀ ਆ ਕਿ ਜਿਹੜੇ ਸਿੰਘ ਨੇ ਉਹਨਾਂ ਨੂੰ ਇਹ ਗੱਲ ਕਹੀ ਜਾਵੇ ਪੰਥ ਵੱਲੋਂ ਕਿ ਤੁਸੀਂ ਇਹ ਭੁੱਖ ਹੜਤਾਲ ਖਤਮ ਕਰੋ ਤੇ ਜਿਹੜੀ ਮੂਵਮੈਂਟ ਆ ਉਹਨਾਂ ਦੀ ਰਿਲੀਜ਼ ਦੀ ਜਾਂ ਉਹਨਾਂ ਦੀ ਪੰਜਾਬ ਜਿਹੜੀ ਤਬਦੀਲੀ ਦੀ ਉਹ ਭੁੱਖ ਹੜਤਾਲ ਤੋਂ ਬਿਨਾਂ ਜਿਹੜੀ ਆ ਉਹ ਜਾਰੀ ਰੱਖੀ ਜਾਵੇ। ਤਾਂ ਇਹ ਹੁਣ ਗੱਲ ਹੋ ਰਹੀ ਆ, ਪਰ ਇਹਦੇ ਵਿੱਚ ਅੱਗੇ ਜਿਹੜਾ ਫੈਸਲਾ ਆ ਉਹ ਪਰਿਵਾਰਾਂ ਦਾ ਜਾਂ ਜਿਹੜੇ ਉਹ ਸਿੰਘ ਨੇ ਉਹਨਾਂ ਦਾ ਤੇ ਵਾਰਸ ਪੰਜਾਬ ਦੀ ਜਥੇਬੰਦੀ ਦਾ। ਪਰ ਅਮਰਵੀਰ ਸਿੰਘ ਜੀ ਮੈਨੂੰ ਇਹ ਲੱਗ ਰਿਹਾ ਵੀ ਜਿਹੜੀ ਸਰਕਾਰ ਆ ਉਹ ਲਗਭਗ ਇਹ ਤੈਅ ਕਰਕੇ ਬੈਠੀ ਆ ਕਿ ਇਹਨਾਂ ਸਿੰਘਾਂ ਨੂੰ ਲੰਬੇ ਸਮੇਂ ਤੱਕ ਉਹਨਾਂ ਦਾ ਜੇਲ੍ਹ 'ਚ ਰੱਖਣ ਦਾ ਪ੍ਰੋਗਰਾਮ ਤੇ ਉਹਦੇ ਲਈ ਮਤਲਬ ਹੁਣ ਪੰਜਾਬ ਦੇ ਵਿੱਚ ਜਿਹੜੀ ਮੂਵਮੈਂਟ ਆ ਉਹ ਕਿੰਨਾ ਕੁ ਜ਼ੋਰ ਫੜਦੀ ਆ ਇਹਨਾਂ ਦੀ ਰਿਹਾਈ ਦੇ ਲਈ ਉਹਦੇ ਤੇ ਡਿਪੈਂਡ ਕਰਦਾ ਆ ਕਿ ਸਰਕਾਰ ਉਹਨਾਂ ਦੀ ਕਿੰਨੀ ਛੇਤੀ ਪੰਜਾਬ ਜੇਲ੍ਹ ਤਬਦੀਲੀ ਕਰਦੀ ਆ। ਤੇ ਦੂਜਾ ਤੁਸੀਂ ਜਿਹੜੀ ਗੱਲ ਕੀਤੀ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਿਸਾਨ ਸੰਘਰਸ਼ ਦੇ ਨਾਲ ਸੰਬੰਧਿਤ ਜਿਹੜੀਆਂ ਟਿੱਪਣੀਆਂ ਆਈਆਂ, ਮਤਲਬ ਮੈਂ ਵੀ ਜਦੋਂ ਉਹ ਖਬਰ ਪੜ੍ਹ ਰਿਹਾ ਸੀ ਤਾਂ ਬੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਮਤਲਬ ਇਹ ਝੰਜੋੜਨ ਵਾਲੀ ਗੱਲ ਲੱਗੀ ਕਿ ਮਤਲਬ ਜਿਹੜੇ ਜੱਜ ਨੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ, ਇਸ ਤਰ੍ਹਾਂ ਦੇ ਕਮੈਂਟਸ ਨੇ ਜਿਹੜੇ ਉਹ ਕਰ ਰਹੇ ਆ ਮਤਲਬ ਪੀਸਫੁਲ ਪ੍ਰੋਟੈਸਟਰਸ ਤੇ। ਮਤਲਬ ਉਹਨਾਂ ਨੇ ਤੁਸੀਂ ਦੇਖੋ ਕਿ ਜਿਹੜੇ ਕਮੈਂਟਸ ਯੂਜ਼ ਕੀਤੇ ਆ, ਕਿਹਾ ਕਿ ਚਿਲਡਰਨਸ ਵਰ ਬੀਇੰਗ ਯੂਜ਼ਡ ਐਜ਼ ਅ ਸ਼ੀਲਡ, ਦਿਸ ਇਜ਼ ਐਬਸੋਲਿਊਟਲੀ ਸ਼ੇਮਫੁਲ। ਮਤਲਬ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਤੁਸੀਂ ਇੱਕ ਢਾਲ ਵਾਂਗ ਵਰਤ ਰਹੇ ਹੋ ਤੇ ਮਤਲਬ ਕਿਸਾਨਾਂ ਦੇ ਉੱਤੇ ਇੱਕ ਜੰਗ ਵਰਗਾ ਮਾਹੌਲ ਬਣਾਉਣ ਦੇ ਮਤਲਬ ਦੋਸ਼ ਲਾਏ ਆ ਇਹ ਸਾਰੇ ਧਰਨੇ ਦੇ ਵਿੱਚ। ਤੇ ਕਿਹਾ ਕਿ ਜਿਹੜੇ ਨੌਜਵਾਨ ਨੇ ਉਹ ਮਤਲਬ ਹਥਿਆਰ ਲੈ ਕੇ ਜਿਹੜਾ ਆ ਵੀ ਉੱਥੇ ਨਜ਼ਰ ਆਏ ਆ, ਉਹਨਾਂ ਨੇ ਹਥਿਆਰ ਚੁੱਕੇ ਹੋਏ ਸੀ ਤੇ ਜਿਹੜੀ ਵਾਇਲੈਂਸ ਵਰਗੀ ਸਿਚੁਏਸ਼ਨ ਹੈ ਸਾਈਕੋਲੋਜੀਕਲ ਇਫੈਕਟ ਪਾਉਂਦੀ ਹੈ ਨੌਜਵਾਨਾਂ ਤੇ, ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਮਾਹੌਲ ਦੇ ਵਿੱਚ ਨਹੀਂ ਲਿਜਾਣਾ ਚਾਹੀਦਾ। ਤੇ ਇੱਥੋਂ ਤੱਕ ਇਹ ਕਿਹਾ ਕਿ ਜਿਹੜੇ ਬੱਚੇ ਨੇ ਮਤਲਬ ਉਹਨਾਂ ਨੂੰ ਅੱਗੇ ਕਰਨਾ ਜਿਹੜਾ ਮਤਲਬ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਪਰਿਵਾਰ ਕਿਹੋ ਜਿਹੇ ਆ ਜਿਹੜੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਭੇਜਦੇ ਆ। ਪਰ ਮਤਲਬ ਹੁਣ ਜਿਹੜੇ ਉਹ ਜੱਜ ਨੇ ਸੰਧਾਵਾਲੀਆ ਸਾਹਿਬ ਮਤਲਬ ਤੇ ਦੂਜੇ 2 ਜੱਜਾਂ ਦਾ ਇਹ ਟਿੱਪਣੀਆਂ ਨੇ, ਮਤਲਬ ਮੈਨੂੰ ਹੈਰਾਨੀ ਹੁੰਦੀ ਆ ਕਿ ਹਰ ਬੰਦੇ ਨੂੰ ਪਤਾ ਕਿ ਪਿਛਲੇ ਕਿਸਾਨ ਸੰਘਰਸ਼ ਦੇ ਵਿੱਚ ਵੀ ਤੇ ਇਸ ਵਾਰ ਵੀ ਮਤਲਬ ਕਿਸਾਨ ਤਾਂ ਪੀਸਫੁਲ ਜਾ ਰਹੇ ਆ ਤੇ ਕਿਹੜਾ ਹਥਿਆਰ ਜੱਜਾਂ ਨੂੰ ਦੇ ਗਿਆ ਕਿਸਾਨਾਂ ਦੇ ਹੱਥਾਂ 'ਚ ਜਾਂ ਉਹਨਾਂ ਬੱਚਿਆਂ ਦੇ ਹੱਥਾਂ ਦੇ ਵਿੱਚ ਜਿਹਦੇ ਬਾਰੇ ਉਹ ਟਿੱਪਣੀਆਂ ਕਰ ਰਹੇ ਆ ਕਿ ਉਹਨਾਂ ਦੇ ਕੋਲ ਵੈਪਨ ਸੀ, ਮਤਲਬ ਝੰਡੇ ਤੇ ਡੰਡੇ ਤੇ ਇਹ ਦੋ। ਤੇ ਦੂਜੇ ਪਾਸੇ ਮਤਲਬ ਤੁਹਾਡੀ ਜਿਹੜੀ ਆਰਮਡ ਫੋਰਸਿਸ ਨੇ ਤੁਹਾਡੀਆਂ ਸਟੇਟ ਦੀਆਂ ਉਹ ਡਰੋਨ ਤੱਕ ਯੂਜ਼ ਕਰ ਰਹੀਆਂ ਕਿਸਾਨਾਂ ਦੇ ਉੱਤੇ, ਉਹਦੇ ਤੇ ਤੁਸੀਂ ਕੀ ਕਰ ਰਹੇ ਹੋ? ਤੁਹਾਡਾ ਕੋਈ ਸੋ ਮੋਟੋ ਨੋਟਿਸ ਨਹੀਂ ਉਹਦੇ ਉੱਤੇ। ਜਿਹੜੀ ਵਾਇਲੈਂਸ ਉੱਤੇ ਸਟੇਟ ਨੇ ਕੀਤੀ, ਮਤਲਬ ਅੱਜ ਤੁਸੀਂ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਦਿੱਤਾ ਇੱਕ ਰਿਟਾਇਰਡ ਜੱਜ ਦਾ ਤੇ ਉਹ ਬਣਾ ਕੇ ਤੁਸੀਂ ਕਹਿ ਦਿੱਤਾ ਕਿ ਮਤਲਬ ਇਨਵੈਸਟੀਗੇਸ਼ਨ ਹੋਊਗੀ ਹੈ ਨਾ ਜੁਡੀਸ਼ੀਅਲ ਕਮਿਸ਼ਨ ਦੇ ਨਾਲ। ਜਿਹੜਾ ਇੱਕ ਉੱਥੇ ਇੱਕ ਨੌਜਵਾਨ ਜਿਹੜਾ ਸ਼ਹੀਦ ਹੋਇਆ ਆ ਤੇ ਉਹ ਮਤਲਬ ਸ਼ਹੀਦ ਤਾਂ ਕਿਸਾਨਾਂ ਨੇ ਨਹੀਂ ਕੀਤਾ ਨਾ,
ਮਤਲਬ ਜੱਜ ਨੂੰ ਇੰਨੀ ਕੁ ਜਿਹੜੀ ਆ ਮਤਲਬ ਰੀਜ਼ਨਿੰਗ ਨਹੀਂ ਹੈ ਜੱਜ ਕੋਲ। ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮਤਲਬ ਜਦੋਂ ਇਹ ਟਿੱਪਣੀਆਂ ਕਰ ਰਿਹਾ ਕਿ ਤੁਸੀਂ ਬੱਚੇ ਅੱਗੇ ਕਰ ਰਹੇ ਹੋ, ਵੀ ਉਹ ਬੱਚੇ ਮਤਲਬ ਕੀ ਬੱਚਿਆਂ ਦਾ ਰਾਈਟ ਨਹੀਂ ਪ੍ਰੋਟੈਸਟ ਕਰਨ ਦਾ ਜੀ? ਕੀ ਬੱਚੇ ਜਿਹੜੇ ਆ, ਕਿਹੜਾ ਲੋਕ ਕਹਿੰਦਾ ਆ ਕਿ ਜਿਹੜਾ ਇੱਕ ਬੱਚਾ ਆ ਉਹਨੂੰ ਆਪਣੀ ਹੋਂਦ ਦੇ ਲਈ, ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰਨ ਦਾ ਰਾਈਟ ਨਹੀਂ? ਅੱਜ ਹੁਣ ਕੈਨੇਡਾ ਦੇ ਵਿੱਚ ਇੱਥੇ 2 ਸਕੂਲ, ਬਰੈਂਪਟਨ ਦੇ ਵਿੱਚ 2 ਸਕੂਲਾਂ ਦੇ 100 ਤੋਂ ਵੱਧ ਬੱਚਿਆਂ ਨੇ ਮਤਲਬ ਇੱਥੇ ਸੜਕਾਂ ਤੇ ਨਿਕਲੇ ਆ ਉਹ, ਤੇ ਆਪਣੇ ਸਕੂਲ ਟਾਈਮਸ ਦੇ ਵਿੱਚ ਉਹਨਾਂ ਨੇ ਅੱਜ ਪ੍ਰੋਟੈਸਟ ਕੀਤਾ ਫਾਰਮਰਸ ਦੀ ਸਪੋਰਟ ਦੇ ਵਿੱਚ। ਤਾਂ ਕੀ ਹੁਣ ਬੱਚੇ ਜਿਹੜੇ ਆ ਮਤਲਬ ਕਿੱਥੇ ਦੁਨੀਆ ਦੇ ਕਿਹੜੇ ਕਾਨੂੰਨ 'ਚ ਲਿਖਿਆ ਕਿ ਬੱਚੇ ਜਿਹੜੇ ਪ੍ਰੋਟੈਸਟ ਨਹੀਂ ਕਰ ਸਕਦੇ ਆ, ਪੀਸਫੁਲ ਪ੍ਰੋਟੈਸਟ ਨਹੀਂ ਕਰ ਸਕਦੇ? ਮੈਨੂੰ ਤਾਂ ਇਹ ਗੱਲ ਦੀ ਮਤਲਬ ਅੱਜ ਇਹ ਲੱਗ ਰਿਹਾ ਵੀ ਜਿਹੜੀ ਹਾਈ ਕੋਰਟ ਆ ਉਹ ਟੋਟਲੀ ਅਲਾਈ ਹੋਈ ਨਜ਼ਰ ਆ ਰਹੀ ਆ ਮਤਲਬ ਸਟੇਟ ਦੇ ਨਾਲ, ਵੀ ਜਿਵੇਂ ਦਾ ਮਤਲਬ ਹਰਿਆਣਾ ਗਵਰਨਮੈਂਟ ਨੇ ਜੋ ਕੀਤਾ ਉਹਨੂੰ ਜਸਟੀਫਾਈ ਕਰ ਰਹੇ ਆ, ਤੇ ਜਿਹੜਾ ਫਾਰਮਰਸ ਦਾ ਪ੍ਰੋਟੈਸਟ ਆ ਉਹਨੂੰ ਵਾਇਲੈਂਟ ਐਕਟ ਦੱਸ ਰਹੇ ਆ ਜੀ ਆਪਣੇ ਇਹਨਾਂ ਸਾਰੀਆਂ ਕਮੈਂਟਸ ਦੇ ਨਾਲ। ਤਾਂ ਪਿਛਲੇ ਮਤਲਬ ਸਾਨੂੰ ਇਹ ਦੇਖਣ 'ਚ ਹਮੇਸ਼ਾ ਲੱਗਦਾ ਰਿਹਾ, ਪਿਛਲੀ ਵਾਰ ਵੀ ਕਈ ਵਾਰ ਇਹ ਦੇਖਣ 'ਚ ਲੱਗਿਆ ਕਿ ਜਿਹੜੀ ਕੋਰਟ ਆ ਉਹ ਕਿਤੇ ਨਾ ਕਿਤੇ ਕਿਸਾਨਾਂ ਲਈ ਨਰਮ ਉਹਦਾ ਰੁੱਖ ਦੇਖਣ ਨੂੰ ਮਿਲਿਆ, ਖਾਸ ਤੌਰ ਤੇ ਸੁਪਰੀਮ ਕੋਰਟ ਦਾ। ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹਦੇ ਜੱਜ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ, ਪੰਜਾਬ ਦੇ ਕਲਚਰ ਨੂੰ ਚੰਗੀ ਤਰ੍ਹਾਂ ਜਾਣਦੇ ਆ, ਮਤਲਬ ਸੰਧਾਵਾਲੀਆ ਉਹ ਸਿੱਖ ਪਰਿਵਾਰ ਤੋਂ ਲੱਗਦੇ ਆ, ਸੰਧਾਵਾਲੀਆ ਪਰਿਵਾਰ ਤੋਂ ਜੀ। ਤੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਮਤਲਬ ਇੱਕ ਕਾਮਨ ਸੈਂਸ ਵੀ ਹੁੰਦੀ ਆ ਜੱਜ ਦੀ, ਵੀ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ। ਤੇ ਬੜੀ ਦੁੱਖ ਦੀ ਗੱਲ ਆ ਕਿ ਜਿਹੜੀ ਕੋਰਟ ਆ ਉਹ ਕਿਸਾਨਾਂ ਦੇ ਉੱਤੇ, ਉਹਨਾਂ ਦੇ ਬੱਚਿਆਂ ਦੇ ਉੱਤੇ, ਕਿਸਾਨਾਂ ਦੇ ਪਰਿਵਾਰਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਉਹਨਾਂ ਨੂੰ ਜਿਵੇਂ ਅਸੀਂ ਕਹਿ ਸਕਦੇ ਕਿ ਵਿਲੀਫਾਈ ਕਰ ਰਹੀ ਹੈ ਕਿਸਾਨਾਂ ਨੂੰ। ਬਿਲਕੁਲ ਬਿਲਕੁਲ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡਾ ਜਿਹੜਾ ਸਮਾਂ ਆ ਉਹ ਸਮਾਪਤ ਹੋ ਚੁੱਕਿਆ ਆ। ਸੋ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੀ ਹਾਜ਼ਰੀ ਦੀ ਜਿਹੜੀ ਸਾਡੀ ਸਾਂਝ ਹੈ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਨਾਲ ਹੀ ਨਾਲ ਬੇਨਤੀ ਕਰਦੇ ਹਾਂ ਤੁਹਾਡੇ ਕੋਲੋਂ ਕਿ ਤੁਹਾਡੀ ਸਹਾਇਤਾ ਦੀ, ਤੁਹਾਡੇ ਸੁਝਾਵਾਂ ਦੀ, ਤੁਹਾਡੀ ਜਿਹੜੀ ਆਊਟਪੁੱਟ ਹੈਗੀ ਹੈ, ਤੁਹਾਡੀ ਜਿਹੜੀ ਇਨਪੁੱਟ ਹੈ ਉਹਦੀ ਸਾਨੂੰ ਲੋੜ ਹੈ। ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ, ਜਾਂ ਜਿਹੜਾ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਆ ਰਹੀ ਹੈ ਤੁਸੀਂ ਇਸ ਫੋਨ ਨੰਬਰ ਰਾਹੀਂ 5166191984 ਇਸ ਨੰਬਰ ਰਾਹੀਂ, WhatsApp ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਜਾਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ। TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ, ਜਾਂ ਸਪਾਂਸਰਸ਼ਿਪ ਦੇ ਲਈ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਇਸ ਫੋਨ ਨੰਬਰ ਦੇ ਰਾਹੀਂ, ਜਾਂ ਸਾਡੀ ਵੈਬਸਾਈਟ 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਸਾਨੂੰ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਸੁਖਵਿੰਦਰ ਸਿੰਘ ਜੀ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।